ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਹੋਰ ਆਲੇ ਦੁਆਲੇ ਕੀ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ, ਤਾਰਾ ਸਿੰਘ ਮਰਹਰ ਕਲੋਵਸ, ਗੁਰਪਾਲ ਸਿੰਘ ਐਂਟੀਲੋਪ, GN ਲੂਪ ਟਰੱਕ ਵਾਸ਼ ਦੇ ਜੋ ਆਇਲ ਵੀ ਚੇਂਜ ਕਰਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਨਿੰਮਾ ਸਹੋਤਾ ਜੀ ਨਾਲ ਗੱਲ ਕਰ ਸਕਦੇ ਹੋ 2092770113। ਬੈਸਟ ਕੋਸਟ ਟਰੱਕ ਸਕੂਲ, ਜਿਨ੍ਹਾਂ ਤੋਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। ਕਾਲ ਕਰ ਸਕਦੇ ਹੋ ਅਜੀਤ ਅਟਵਾਲ 5593744541। ਬਲਵਿੰਦਰ ਨਿੱਜਰ ਵੁਡਲੈਂਡ, ਸੁੱਚਾ ਸਿੰਘ ਮਾਛੀਵਾੜਾ ਸਾਹਿਬ ਫਰਜ਼ਨੋ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਕੁਛ ਕੁ ਖਬਰਾਂ 'ਤੇ ਆਪਾਂ ਨਜ਼ਰ ਮਾਰਦੇ ਹਾਂ। ਅਤੇ ਜਿਸ ਤਰ੍ਹਾਂ ਆਪਾਂ ਕਈ ਦਿਨਾਂ ਤੋਂ ਗੱਲ ਕਰਦੇ ਆਏ ਹਾਂ, ਸੁਣਦੇ ਵੀ ਆਏ ਹਾਂ, ਹਵਾ ਦਾ ਪ੍ਰਦੂਸ਼ਣ ਹੈ ਜਿਹੜਾ ਉਹ ਬਹੁਤ ਖਰਾਬ ਹੋ ਚੁੱਕਾ ਆ ਇਸ ਵੇਲੇ, ਅਤੇ ਹਾਲਾਤ ਜਿਹੜੇ ਜਿਉਣ ਦੇ ਵੀ ਕਾਬਲ ਨਹੀਂ ਹੈਗੇ, ਅਤੇ ਸੁਪਰੀਮ ਕੋਰਟ ਨੇ ਵੀ ਝਾੜ ਪਈ। ਹਾਂ ਬਿਲਕੁਲ ਜੀ, ਮਾਮਲਾ ਸੁਪਰੀਮ ਕੋਰਟ ਤੱਕ ਚਲੇ ਗਿਆ। ਤੇ ਤੁਹਾਨੂੰ ਪਤਾ ਹੀ ਦਿੱਲੀ NCR ਦੇ ਵਿੱਚ ਅੱਗੇ ਜ਼ਿਆਦਾ ਹਵਾ 'ਚ ਜ਼ਹਿਰੀਲਾਪਨ ਹੁੰਦਾ ਸੀ, ਪਰ ਹੁਣ ਤੇ ਨਾਰਥ ਰੀਜਨ ਛੱਡੋ, ਅੱਧੇ ਭਾਰਤ ਦੇ ਵਿੱਚ ਹੀ ਹਵਾ ਜਿਹੜੀ ਆ ਜ਼ਹਿਰੀ ਹੋਈ ਪਈ ਆ। ਤੇ ਜਦੋਂ ਇਹ ਮਾਮਲਾ ਹੁਣ ਸੁਪਰੀਮ ਕੋਰਟ 'ਚ ਗਿਆ ਵਾ, ਤਾਂ ਸੁਪਰੀਮ ਕੋਰਟ ਨੇ ਜਵਾਬ ਮੰਗਿਆ। ਮੇਰੇ ਖਿਆਲ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਚੀਫ ਸੈਕਟਰੀ ਆ, ਉਹਨਾਂ ਨੂੰ ਵੀ ਤਲਬ ਕੀਤਾ। ਇਸ ਤੋਂ ਇਲਾਵਾ ਹਰਿਆਣੇ ਵਾਲੇ ਨੇ ਆਖਿਆ ਕਿ ਸਾਡਾ ਸੈਸ਼ਨ ਆਉਂਦਾ, ਉਹਨਾਂ ਆਖਿਆ ਕਿ ਬੰਦਿਆਂ ਦੀ ਜ਼ਿੰਦਗੀ ਜ਼ਰੂਰੀ ਹੈ ਕਿ ਤੁਹਾਡਾ ਸੈਸ਼ਨ ਜ਼ਰੂਰੀ ਆ, ਤਾਂ ਤੁਹਾਨੂੰ ਜਵਾਬ ਦੇਣਾ ਹੀ ਪਊਗਾ। ਤਾਂ ਹੁਣ ਸੁਪਰੀਮ ਕੋਰਟ ਦੇ ਇਸ ਦਖਲ ਤੋਂ ਬਾਅਦ ਸ਼ਾਇਦ ਇੱਕ ਉਮੀਦ ਵੱਧ ਜਾਵੇ ਕਿ ਕੁਛ ਹੋ ਜਾਊਗਾ, ਕਿਉਂਕਿ ਹੁਣ ਤੱਕ ਰਾਜਨੀਤੀ ਹੋਈ ਹੈ। ਪਰ ਮੇਰੇ ਖਿਆਲ ਦੇ ਨਾਲ ਹੁਣ ਕੱਖ ਨਹੀਂ ਹੋਣਾ, ਕਿਉਂਕਿ ਇਸ ਸੀਜ਼ਨ ਦਾ ਵੀ ਮੇਰੇ ਖਿਆਲ ਦੇ ਨਾਲ ਉਹ ਵੇਲਾ ਗੁਜ਼ਰ ਗਿਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਹੁਣ ਸੱਪ ਲੰਘ ਚੁੱਕਾ, ਬਸ ਲੀਕ ਬਾਕੀ ਹੈ। ਕਿਉਂਕਿ ਪਰਾਲੀ ਤਕਰੀਬਨ ਸੜ ਚੁੱਕੀ ਹੈ, ਜਾਂ ਥੋੜ੍ਹੀ ਬਹੁਤੀ ਰਹਿ ਗਈ, ਉਹ ਵੀ ਸੜ ਜਾਣੀ ਆ। ਪਰ ਜਿਸ ਤਰ੍ਹਾਂ ਇਹ ਹਰੇਕ ਸਾਲ ਦੀ ਕਹਾਣੀ ਹੋ ਗਈ ਆ, ਉਹਦੇ ਵਿੱਚੋਂ ਕੋਈ ਠੋਸ ਹੱਲ ਲੱਭਦਾ ਨਜ਼ਰ ਨਹੀਂ ਆਉਂਦਾ। ਕਿਉਂਕਿ ਹੁਣ ਸੁਪਰੀਮ ਕੋਰਟ, ਹਾਈ ਕੋਰਟ, ਅਸੀਂ ਪਹਿਲਾਂ ਵੀ ਵੇਖ ਚੁੱਕੇ ਹਾਂ ਮਾਮਲਿਆਂ ਦੇ ਵਿੱਚ। ਇਸੇ ਮਾਮਲੇ 'ਚ ਇੱਥੋਂ ਤੱਕ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਬਹੁਤ ਸੁਣਵਾਈਆਂ ਕੀਤੀਆਂ, ਸਰਕਾਰਾਂ ਨੂੰ ਗਾਈਡਲਾਈਨ ਬਣਾ ਕੇ ਦਿੱਤੀ, ਕਿਸਾਨਾਂ ਬਾਰੇ ਗਾਈਡਲਾਈਨ ਬਣਾਈ, ਬਹੁਤ ਕੁਛ ਹੋ ਚੁੱਕਾ। ਤਾਂ ਇਹ ਹੋਣਾ ਲਾਜ਼ਮੀ ਆ ਕਿ ਸਰਕਾਰਾਂ ਦਾ ਆਪਸ ਦੇ ਵਿੱਚ ਇੱਕ ਕੋਆਰਡੀਨੇਸ਼ਨ ਹੋਵੇ। ਫਿਰ ਇਸ ਤੋਂ ਇਲਾਵਾ ਕੇਂਦਰ ਹੈ ਜੇ ਉਹ ਇਹ ਆਪ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੈ, ਤਾਂ ਕੋਈ ਰਕਮ ਰੱਖੇ, ਕੋਈ ਐਸੀ ਰਕਮ ਹੋਵੇ ਜੋ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਦਿੱਤੀ ਜਾਵੇ, ਤਾਂ ਕਿ ਉਹ ਇਸ ਪਾਸੇ ਨੂੰ ਆਉਣ। ਸੋ ਇਹ ਸਮੱਸਿਆ ਬਣੀ ਹੋਈ ਆ ਇਸ ਵੇਲੇ। ਜੇ ਆਪਾਂ ਵੇਖੀਏ ਤਾਂ ਪੰਜਾਬ ਦੇ ਵਿੱਚ ਵੀ ਹਵਾ ਜਿਹੜੀ ਆ ਪੂਰੀ ਤਰ੍ਹਾਂ ਪਲੀਤ ਹੋਈ ਪਈ ਆ। ਦਿੱਲੀ ਹੈ, ਹਰਿਆਣਾ ਆ, UP ਦਾ ਇਲਾਕਾ, ਬਹੁਤ ਹੱਦ ਤੱਕ ਸਾਰੇ ਥਾਵਾਂ ਤੇ ਇਹਨਾਂ ਜੋ ਰਾਜਾਂ ਦਾ ਮੈਂ ਨਾਂ ਲਿਆ, ਇੱਥੇ ਤਾਂ ਬਹੁਤ ਹੱਦ ਤੱਕ ਹਵਾ ਖਰਾਬ ਆ। ਤਾਂ ਖੈਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਪੱਖ ਪੂਰਿਆ। ਉਹ ਕਹਿੰਦੇ ਜੀ ਕਿ ਨਰਿੰਦਰ ਮੋਦੀ ਦੀ ਸਰਕਾਰ ਦੋਸ਼ੀ ਆ, ਕਿਉਂਕਿ ਸਾਡੇ ਕਿਸਾਨ ਬਹੁਤੇ ਆ, ਜਿਹੜੇ ਬਹੁ ਗਿਣਤੀ 'ਚ ਕਿਸਾਨ ਹੈ, ਉਹ ਛੋਟੇ ਕਿਸਾਨ ਆ, ਉਹ ਮਹਿੰਗੀ ਮਸ਼ੀਨਰੀ ਨਹੀਂ ਖਰੀਦ ਸਕਦੇ, ਸਾਡੀ ਹੈਲਪ ਨਹੀਂ ਕਰਦੇ। ਹਰਿਆਣੇ ਵਾਲਿਆਂ ਨੇ ਤਸਵੀਰ ਜਾਰੀ ਕਰ ਦਿੱਤੀ। ਉਹ ਕਹਿੰਦੇ ਆ ਕਿ ਆਹ ਵੇਖੋ ਜੀ, ਅਸੀਂ ਤਸਵੀਰ ਰਾਹੀਂ ਸਾਬਤ ਕਰਦੇ ਹਾਂ ਕਿ ਸਾਡੀ ਪਰਾਲੀ ਥੋੜ੍ਹੀ ਜਿਹੀ ਜਲਦੀ ਪਈ ਆ, ਬਹੁਤਾ ਪਰਾਲੀ ਜਲਣ ਵਾਲਾ ਮਸਲਾ ਜਿਹੜਾ ਉਹ ਪੰਜਾਬ ਦਾ। ਅਰਵਿੰਦ ਕੇਜਰੀਵਾਲ ਤੁਹਾਨੂੰ ਪਤਾ ਹੀ ਆ, ਉਹ ਪਹਿਲਾਂ ਹੀ ਦੋਨਾਂ ਰਾਜਾਂ ਨੂੰ ਲੈਂਦੇ ਆ ਨਿਸ਼ਾਨੇ ਤੇ। ਤੇ ਅਰਵਿੰਦ ਕੇਜਰੀਵਾਲ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਲੈਣ ਡਏ ਆ ਕਿ ਇਹ ਪਰਾਲੀ ਦਾ ਬਹਾਨਾ ਲਾਉਂਦਾ, ਕਿਸਾਨਾਂ ਤੇ ਨਿਸ਼ਾਨਾ ਲਾਉਂਦਾ, ਅਸਲ ਦੇ ਵਿੱਚ ਇਹ ਆਪ ਫੇਲ ਹੈ। ਤਾਂ ਇੱਕ ਪਾਸੇ ਬਲੇਮ ਗੇਮ ਆ, ਦੂਸਰੇ ਪਾਸੇ ਕੋਰਟਾਂ ਕਚਹਿਰੀਆਂ ਦੀਆਂ ਸੁਣਵਾਈਆਂ, ਤੇ ਤੀਸਰੇ ਪਾਸੇ ਆਮ ਬੰਦਾ। ਔਰ ਆਮ ਬੰਦਾ ਫਿਰ ਇਹੀ ਸੋਚਦਾ ਪਿਆ ਕਿ ਮੇਰੀ ਗੱਲ ਤਾਂ ਚੱਲਦੀ ਪਈ ਆ, ਪਰ ਇਹ ਗੱਲ ਡੰਗ ਟਪਾਊ ਆ, ਇਸ ਗੱਲ ਦਾ ਤਣ ਪੱਤਣ ਫਿਰ ਸਾਨੂੰ ਨਹੀਂ ਵੇਖਣ ਨੂੰ ਮਿਲਦਾ। ਜੀ ਜੀ ਬਿਲਕੁਲ, ਰਲ ਮਿਲ ਕੇ ਕੁਛ ਵੀ ਨਹੀਂ ਸੋਚਿਆ ਜਾ ਰਿਹਾ। ਅਤੇ ਅੱਗੇ ਨਵਜੋਤ ਸਿੱਧੂ ਦੀ ਗੱਲ ਕਰਦੇ ਆ, ਬੜੇ ਦੇਰ ਤੋਂ ਹੁਣ ਤੇ ਖਬਰਾਂ ਦੇ ਵਿੱਚ ਹੈਗੇ ਆ। ਹੁਣ ਪਾਕਿਸਤਾਨ ਤੋਂ ਵੀ ਅਧਿਕਾਰਤ ਸੱਦਾ ਆਇਆ। ਹਾਂਜੀ, ਪਹਿਲਾਂ ਜਿਹੜਾ ਸੱਦਾ ਆਇਆ ਸੀਗਾ, ਕਿਉਂਕਿ ਦੇਖੋ ਉਹ ਇੱਕ ਟੈਲੀਫੋਨ ਤੇ ਸੱਦਾ ਸੀਗਾ, ਤਾਂ ਹੁਣ ਅਧਿਕਾਰਤ ਤੌਰ ਤੇ ਸੱਦਾ ਆਇਆ। ਮੇਰੇ ਖਿਆਲ ਦੇ ਨਾਲ ਅਧਿਕਾਰਤ ਤੌਰ ਤੇ ਜੋ ਸੱਦਾ ਆਇਆ, ਰਸਮੀ ਸੱਦਾ ਆਇਆ ਜਿਹੜਾ, ਉਹ ਸ਼ਾਇਦ ਇਸ ਕਰਕੇ ਵੀ ਹੋਊਗਾ ਕਿਉਂਕਿ ਇਹਨਾਂ ਨੇ ਕੁਛ ਮਨਜ਼ੂਰੀਆਂ ਲੈਣੀਆਂ ਨੇ
ਤੇ ਵੈਸੇ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਲੋੜੀਂਦੀ ਪ੍ਰਵਾਨਗੀ ਦੇਣ ਲਈ ਪੱਤਰ ਭੇਜੇ ਹੋਏ ਆ, ਪਰ ਫਿਰ ਵੀ ਪਾਕਿਸਤਾਨ ਵੱਲੋਂ ਅਧਿਕਾਰਤ ਤੌਰ ਤੇ ਸੱਦਾ ਪੱਤਰ ਆ ਗਿਆ ਤੇ ਲੱਗਦਾ ਹੈ ਹੋਆ ਕਿ ਉਹ ਉਦਘਾਟਨ ਇਹਦੇ ਤੋਂ ਹੀ ਕਰਾਊਗਾ। ਤੇ ਜਦੋਂ ਵੀ ਉਹ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਂਦੇ, ਇੱਧਰ ਸੱਪ ਲਿਟਦੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀਆਂ ਦੇ ਸੀਨੇ ਤੇ, ਤਾਂ ਬਹਰਹਾਲ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਹੀ ਹੈ ਥੋੜਾ ਵਿੰਗਾ ਟੇਢਾ ਚੱਲਦਾ ਪਿਆ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਤੇ ਅੱਜ ਕੱਲ ਇੱਕ ਹੋਰ ਹੀ ਰਾਗ ਛੇੜ ਕੇ ਬੈਠਾ ਕਿ ਇਹ ਲਾਂਘਾ ਜਿਹੜਾ ਉਹ ਪਾਕਿਸਤਾਨ ਦੀ ਸਾਜ਼ਿਸ਼ ਹੋ ਸਕਦੀ। ਅੱਗੇ ਤੇ ਸਾਰਾ ਕੁਛ ਠੀਕ ਠਾਕ ਸੀਗਾ, ਜਿਵੇਂ ਹੀ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਸੁਨੇਹਾ ਘੱਲਿਆ ਵੀ ਆ ਜਾ ਨਿਉਂਦਾ ਤੈਨੂੰ ਦਿੰਨੇ ਆ, ਤਾਂ ਉਸ ਤੋਂ ਬਾਅਦ ਹੁਣ ਕਹਿੰਦੇ ਆ ਜੀ ਕਿ ਉੱਥੇ ਕਰਤਾਰਪੁਰ ਦੇ ਲਾਗੇ ਜੀ ਬਹੁਤ ਟੈਰਰਿਸਟ ਕੈਂਪ ਆ। ਇਹਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਲੱਗਦਾ ਕਿ ਦੇਖੋ ਜੀ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਜੋ ਕੀਤਾ ਗਲਤ ਕੀਤਾ, ਇਹ ਸਾਜ਼ਿਸ਼ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਵਾਹਵਾ ਦਰਕਨਾਰ ਕੀਤਾ ਗਿਆ ਸੀਗਾ, ਉਹ ਇਸ ਮਾਮਲੇ 'ਚ ਆਪਣੇ ਆਪ ਹੀ ਅੱਗੇ ਆ ਗਿਆ। ਕੁਛ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਹਦੀ ਸਪੋਰਟ ਕਰਕੇ ਉਹਨੂੰ ਅੱਗੇ ਲਾ ਦਿੱਤਾ, ਕੁਛ ਪਾਕਿਸਤਾਨੀਆਂ ਨੇ ਸੱਦੇ ਜਿਹੜੇ ਘੱਲੇ ਆ ਲਗਾਤਾਰ ਠੋਕਵੇਂ ਸੱਦੇ ਆ, ਉਹਦੇ ਨਾਲ ਨਵਜੋਤ ਸਿੰਘ ਸਿੱਧੂ ਆਪ ਹੀ ਉਸ ਫਰੇਮ 'ਚ ਆ ਗਿਆ ਜਿੱਥੇ ਇੱਕ ਕ੍ਰੈਡਿਟ ਵਾਰ ਚੱਲਦੀ ਪਈ ਆ, ਨਹੀਂ ਤਾਂ ਉਹਨੂੰ ਤਾਂ ਬਾਹਰ ਹੀ ਕਰ ਦਿੱਤਾ ਸੀਗਾ। ਤਾਂ ਕ੍ਰੈਡਿਟ ਵਾਰ ਦੇ ਵਿੱਚ ਲੋਕ ਜਿਹੜੇ ਉਹ ਆਪੋ ਆਪਣੇ ਜਿਹੜੇ ਵੀ ਉਹਨਾਂ ਦੀ ਨਜ਼ਰ 'ਚ ਲੱਗਦੇ ਕਿ ਆਹ ਬੰਦੇ ਕੰਮ ਦੇ ਆ ਉਹਨਾਂ ਨੂੰ ਦੇ ਰਹੇ ਆ ਕ੍ਰੈਡਿਟ, ਪਰ ਨਵਜੋਤ ਸਿੰਘ ਸਿੱਧੂ ਦੇ ਖਾਸ ਤੌਰ ਤੇ ਪੰਜਾਬੀ ਜਿਹੜੇ ਆ ਉਹ ਪੂਰੇ ਫੈਨ ਹੋਏ ਪਏ ਇਸ ਮਾਮਲੇ 'ਚ। ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਖੁੱਲ੍ਹਦਿਲੀ ਨਹੀਂ ਵਿਖਾ ਰਹੇ, ਹਾਲਾਂਕਿ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਅੱਜ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਤੇ ਨਾ ਕਿਤੇ ਵਧੀਆ ਕੰਮ ਕੀਤਾ, ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ। ਪਰ ਸਭ ਤੋਂ ਵੱਡਾ ਕ੍ਰੈਡਿਟ ਮੇਰੇ ਖਿਆਲ ਦੇ ਨਾਲ ਬਹਰਹਾਲ ਪਾਕਿਸਤਾਨ ਹੀ ਦੇ ਰਿਹਾ ਉਹਨਾਂ ਨੂੰ ਕਿ ਆਓ ਭਾਈ ਉਦਘਾਟਨ ਤੁਸੀਂ ਕਰਨਾ ਜੀ। ਤੇ ਜੀ ਅੱਗੇ ਗੱਲ ਕਰਦੇ ਹਾਂ, ਵਕੀਲਾਂ ਨੇ ਦਿੱਲੀ ਕੋਰਟ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਇੱਕ ਪੁਲਿਸ ਮੁਲਾਜ਼ਮ। ਹਾਂ ਦੇਖੋ, ਇਹ ਮਾਮਲਾ ਜਿਹੜਾ ਉਹ ਸ਼ਨੀਚਰਵਾਰ ਦਾ ਹੀ ਸ਼ੁਰੂ ਹੋਇਆ ਵਾ ਤੇ ਤੁਸੀਂ ਇਹਨਾਂ ਦੀਆਂ ਵੀਡੀਓ ਜੇ ਕਿਤੇ ਲੱਭ ਕੇ ਵੇਖੋ ਗੂਗਲ ਤੋਂ, ਜੋ ਇਹਨਾਂ ਦਾ ਕਲੈਸ਼ ਚੱਲਦਾ ਪਿਆ ਉੱਥੇ ਦਿੱਲੀ ਦੇ ਵਿੱਚ, ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਉਹ ਇੰਨਾ ਜ਼ਿਆਦਾ ਇਹਨਾਂ ਨੂੰ ਕਵਰ ਨਹੀਂ ਕਰਦਾ ਪਿਆ। ਝੜਪਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਤੇ ਪਈਆਂ ਉਹ ਪੂਰੀਆਂ ਨਹੀਂ ਆਉਂਦੀਆਂ ਪਈਆਂ, ਪਰ ਜੇ ਤੁਸੀਂ ਇਹਨਾਂ ਦੀਆਂ ਵੀਡੀਓ ਕੱਢ ਕੇ ਵੇਖੋ, ਵਕੀਲ ਤੇ ਪੁਲਿਸ ਮਹਿਕਮਾ ਇਹ ਦੋਵੇਂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕੋਈ ਬਦਮਾਸ਼ਾਂ ਦੇ ਟੋਲੇ ਆਪੋ ਵਿੱਚ ਦੀ ਭਿੜ ਰਹੇ ਹੋਣ। ਮਤਲਬ ਕਿ ਕੋਈ ਵੀ ਘੱਟ ਨਹੀਂ ਕਰਦਾ ਪਿਆ। ਮਸਲਾ ਵਿਗੜਿਆ ਸੀਗਾ ਸ਼ਨੀਚਰਵਾਰ, ਉਦੋਂ ਇਹ ਮਸਲਾ ਵਿਗੜਿਆ ਜਦੋਂ ਪਾਰਕਿੰਗ ਤੋਂ ਇੱਕ ਨਿੱਕਾ ਜਿਹਾ ਝਗੜਾ ਹੋ ਗਿਆ ਵਕੀਲ ਬਨਾਮ ਸਿਪਾਹੀ। ਉਸ ਤੋਂ ਬਾਅਦ ਫਿਰ 30 ਹਜ਼ਾਰੀ ਕੋਰਟ ਦੇ ਵਿੱਚੋਂ ਚੱਲਦਾ ਇਹ ਕੰਮ ਇੱਥੋਂ ਤੱਕ ਪਹੁੰਚ ਗਿਆ ਵਾ ਕਿ ਜਿੱਥੇ ਕੋਈ ਵਕੀਲ ਉਹਨਾਂ ਦੇ ਹੱਥ ਲੱਗਦਾ ਉਹ ਫੈਂਟ ਦਿੰਦੇ ਆ, ਜਿੱਥੇ ਵਕੀਲਾਂ ਦੇ ਹੱਥ ਪੁਲਸੀਆ ਕੋਈ ਚੜ੍ਹਦਾ ਉਹ ਉਹਦੀ ਝੱਗ ਛਡਾ ਦਿੰਦੇ ਆ। ਕਹਿਣ ਦਾ ਮਤਲਬ ਕਿ ਖਾਕੀ ਤੇ ਕਾਲਿਆ ਕੋਟ ਆਪੋ ਵਿੱਚ ਦੀ ਵੈਸੇ ਤੇ ਮਿਲ ਕੇ ਚੱਲਣ ਵਾਲੇ ਆ, ਪਰ ਇੰਨਾ ਜ਼ਿਆਦਾ ਇਹਨਾਂ ਦਾ ਕੰਮ ਹੁਣ ਵਧਿਆ ਪਿਆ ਕਿ ਟੋਲੇ ਬਣਾ ਕੇ ਹਿੰਸਾ ਹੋ ਰਹੀ ਆ। ਇੱਕ ਵੀਡੀਓ ਮੈਂ ਦੇਖੀ, ਉਹਦੇ ਵਿੱਚ ਪੁਲਿਸ ਖੁਦ ਗੱਡੀਆਂ ਤੋੜ ਰਹੀ ਆ, ਮਤਲਬ ਕਿ ਪੂਰੀ ਗੁੰਡਾਈ ਚੱਲਦੀ ਪਈ ਆ, ਗੁੰਡਾਗਰਦੀ ਚੱਲਦੀ ਪਈ ਆ। ਸੋ ਇਹ ਮਾਮਲਾ ਜਿਹੜਾ 5 ਦਿਨ ਹੋ ਗਏ ਆ ਚੱਲੀ ਜਾਂਦਾ। ਅੱਜ ਵੀ ਦੱਸਦੇ ਇੱਕ ਸਿਪਾਹੀ ਕੁੱਟ ਦਿੱਤਾ ਗਿਆ। ਇੱਥੋਂ ਤੱਕ ਕਿ ਇਹਨਾਂ ਦਾ ਹੁਣ ਇਰਾਦਾ ਪੁਲਿਸ ਮਹਿਕਮੇ ਦਾ ਕਿ ਜਿਹੜੇ ਸ਼ਨੀਚਰਵਾਰ ਉੱਥੇ ਮੁਲਾਜ਼ਮ ਤੈਨਾਤ ਸਨ 30 ਹਜ਼ਾਰੀ ਕੋਰਟ ਦੇ ਵਿੱਚ, ਉਹਨਾਂ ਨੂੰ ਉੱਥੋਂ ਬਦਲਿਆ ਜਾਵੇ ਘੱਟੋ ਘੱਟ। ਚਲੋ ਕੋਈ ਕਸੂਰਵਾਰ ਹੋ ਸਕਦਾ, ਕੋਈ ਨਾ ਹੋਵੇ, ਮਤਲਬ ਕਿ ਸਾਰੇ ਦੇ ਸਾਰੇ ਬਦਲ ਦੇਣ, ਕਿਸੇ ਨਾ ਕਿਸੇ ਤਰੀਕੇ ਨਾਲ ਇਹ ਮਸਲਾ ਜਿਹੜਾ ਉਹ ਸ਼ਾਂਤ ਹੋਵੇ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉੱਥੇ ਜੋ ਦਿੱਲੀ ਦੇ ਵਿੱਚ ਚੱਲਦਾ ਪਿਆ ਉਹ ਪਿਛਲੇ 2-3 ਦਿਨ ਤੋਂ ਚੱਲਦਾ ਪਿਆ, ਪਰ ਉਹਦੇ ਵਿੱਚ ਕੋਈ ਵੀ ਇਸ ਟਾਈਮ ਕਿਸੇ ਧਿਰ ਨੂੰ ਰੋਕ ਨਹੀਂ ਪਾ ਰਿਹਾ ਕਾਮਯਾਬੀ ਨਾਲ। ਜਿੱਥੇ ਉਹਨਾਂ ਦਾ ਦਾਅ ਲੱਗਦਾ ਉਹ ਲਾ ਜਾਂਦੇ, ਜਿੱਥੇ ਉਹਨਾਂ ਦਾ ਦਾਅ ਲੱਗਦਾ ਉਹ ਲਾ ਜਾਂਦੇ ਆ। ਉਹਨਾਂ ਦੇ ਵਿਰੋਧ ਦੇ ਵਿੱਚ ਜੋ ਵੀਡੀਓ ਹੁੰਦੀ ਹੈ ਉਹ ਧੜਾ ਸ਼ੇਅਰ ਕਰ ਦਿੰਦਾ, ਜਿਹੜੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਹੁੰਦੀ ਹੈ ਉਹ ਵੀਡੀਓ ਉਹ ਧੜਾ ਸ਼ੇਅਰ ਕਰ ਦਿੰਦਾ, ਧੜਾ ਧੜ ਇਹੋ ਸ਼ੇਅਰਿੰਗ ਚੱਲੀ ਜਾਂਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਸ਼ਰਮਨਾਕ ਗੱਲ ਆ ਕਿ ਵਕੀਲ ਵੀ ਹਿੰਸਕ ਹੋਏ ਪਏ ਆ ਤੇ ਹਿੰਸਾ ਨੂੰ ਰੋਕਣ ਵਾਲੀ ਪੁਲਿਸ ਆ ਜਿਹੜੀ ਉਹ ਵੀ ਦੱਬ ਕੇ ਹਿੰਸਕ ਹੋਈ ਪਈ ਆ। ਇੰਡੀਅਨ ਡੈਮੋਕ੍ਰੇਸੀ ਦੀ ਸ਼ਾਇਦ ਇਹੀ ਖੂਬਸੂਰਤੀ ਆ। ਖੂਬਸੂਰਤੀਆਂ ਤਾਂ ਬਹੁਤ ਜ਼ਿਆਦਾ ਆ ਇੰਡੀਅਨ ਡੈਮੋਕ੍ਰੇਸੀ ਦੀਆਂ। ਅੱਗੇ ਗੱਲ ਕਰਦੇ ਹਾਂ ਸਰਨਾ ਦੀ, ਪਰਮਜੀਤ ਸਿੰਘ ਸਰਨਾ
ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ? ਹਾਂਜੀ, ਇਹਨਾਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਸੀਗਾ। ਸਭ ਨੂੰ ਪਤਾ ਹੀ ਹੋਣਾ ਕਿ ਜਿੱਦਣ ਇਹ ਨਗਰ ਕੀਰਤਨ ਦੀ ਨੁਮਾਇੰਦਗੀ ਕਰਦੇ ਹੋਏ, ਅਗਵਾਈ ਕਰਦੇ ਹੋਏ ਜਾ ਰਹੇ ਸੀਗੇ ਤਾਂ ਬਾਰਡਰ ਤੇ ਰੋਕ ਲਿਆ ਗਿਆ, ਕਿਉਂਕਿ ਇਹਨਾਂ ਤੇ ਇੱਕ ਕੇਸ ਚੱਲਦਾ ਸੀਗਾ 420 ਦਾ। ਉਸ ਕੇਸ ਦੇ ਮੁਤਲਕ ਇਹਨਾਂ ਦੇ ਕੋਲ ਪਰਮਿਸ਼ਨ ਹੈ ਨਹੀਂ ਸੀਗੀ, ਦੱਸਿਆ ਗਿਆ। ਫਿਰ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਪਰ ਉਸ ਤੋਂ ਬਾਅਦ ਇਹ ਮਾਮਲਾ ਚੱਲ ਗਿਆ ਦਿੱਲੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਹੈ, ਯਾਨੀ ਪਰਮਿਟ ਕਰ ਦਿੱਤਾ ਕਿ ਇਹ ਜਾ ਸਕਦੇ ਹੁਣ ਪਾਕਿਸਤਾਨ 'ਚ। ਤਾਂ ਕਹਿਣ ਦਾ ਭਾਵ ਇਹੋ ਆ ਕਿ ਪਰਮਜੀਤ ਸਿੰਘ ਸਰਨਾ ਹੁਣ ਚੱਲ ਜਾਣਗੇ ਪਾਕਿਸਤਾਨ, ਜਿੱਥੇ ਕਿ ਨਗਰ ਕੀਰਤਨ ਪਹੁੰਚਿਆ। ਤਾਂ ਇਹ ਉਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਦੇ ਵਿੱਚ ਸ਼ਮੂਲੀਅਤ ਵਾਸਤੇ ਤੁਹਾਨੂੰ ਪਤਾ ਹੀ ਹੈ ਰਾਜਨੀਤਿਕ ਤੌਰ ਤੇ ਪੈਂਤੜੇਬਾਜ਼ੀ ਵੀ ਚੱਲਦੀ ਪਈ ਹੈ ਤੇ ਕਾਲਬਾਜ਼ੀ ਵੀ ਹੋਣ ਰਹੀ ਆ। ਸੋ ਪਰਮਜੀਤ ਸਿੰਘ ਸਰਨਾ ਦਾ ਮਾਮਲਾ ਇਹੋ ਹੀ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਿਆ। ਪਰ ਜਿਸ ਤਰੀਕੇ ਨਾਲ ਪਰਮਜੀਤ ਸਿੰਘ ਸਰਨਾ ਨੂੰ ਰੋਕਿਆ ਗਿਆ, ਹਾਲਾਂਕਿ ਉਹ ਵੀ ਉਦਾਂ ਦੇ ਪੰਥਕ ਰਾਜਨੀਤਿਕ ਆ ਜਿੱਦਾਂ ਦੇ ਦੂਸਰੇ ਰਾਜਨੀਤਿਕ ਲੋਕ ਆ, ਪਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਵੇਖੋ ਜਿਵੇਂ ਨਗਰ ਕੀਰਤਨ ਦੀ ਇਹਨਾਂ ਨੂੰ ਪਰਮਿਸ਼ਨ ਮਿਲੀ ਕਿਉਂਕਿ ਇਹਨਾਂ ਦੀ ਸੈਟਿੰਗ ਹੈਗੀ ਆ ਉਧਰ ਜਿਹੜੇ ਪਾਕਿਸਤਾਨ ਦੇ ਸਿੱਖ ਲੀਡਰ ਆ ਤਾਂ ਉਹਨਾਂ ਦੇ ਨਾਲ ਚੰਗੀ ਆ, ਇਹਨਾਂ ਦੀ ਟਿਊਨ ਚੰਗੀ ਆ। ਤਾਂ ਇਹ ਜਦੋਂ ਨਗਰ ਕੀਰਤਨ ਨੂੰ ਪਰਮਿਸ਼ਨ ਲੈ ਕੇ ਤੇ ਅੱਗੇ ਵਧਾਉਣ ਲੱਗੇ, ਇਹਨਾਂ ਦੇ ਬਰੋਬਰ ਹੀ ਨਗਰ ਕੀਰਤਨ ਦਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਕੰਮ। ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਕੋਲ ਤਾਂ ਪਰਮਿਸ਼ਨ ਹੀ ਹੈ ਨਹੀਂ ਗੀ। ਫਿਰ ਉਹ ਕੰਮ ਠੰਡਾ ਪਿਆ, ਅਕਾਲ ਤਖਤ ਦੇ ਜਥੇਦਾਰ ਨੂੰ ਵਿੱਚ ਪੈਣਾ ਪਿਆ ਉਹਨਾਂ ਦੀ ਇੱਜ਼ਤ ਢੱਕਣ ਵਾਸਤੇ। ਤਾਂ ਅਖੀਰ ਫਿਰ ਪਰਮਜੀਤ ਸਿੰਘ ਸਰਨਾ ਦੇ ਨਾਲ ਆਹ ਕਾਂਡ ਹੋ ਗਿਆ ਜਿਹਦੀ ਆਪਾਂ ਗੱਲ ਕਰਦੇ ਹਾਂ। ਤਾਂ ਕਹਿਣ ਦਾ ਮਤਲਬ ਹੈ ਕਿ ਨਗਰ ਕੀਰਤਨ ਦੇ ਬਰੋਬਰ ਨਗਰ ਕੀਰਤਨ ਦਾ ਪੂਰਾ ਕੰਮ ਤਾਂ ਜੋ ਵੀ ਕਰਨਾ ਸੀਗਾ ਇਹਨਾਂ ਨੇ ਕੀਤਾ। ਫਿਰ ਦੂਜਾ ਇਹ ਆ ਕਿ ਐਨ ਮੌਕੇ ਤੇ ਇਹਨਾਂ ਨੂੰ ਪਾਕਿਸਤਾਨ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਜਾਂ ਰੁਕਵਾਇਆ ਗਿਆ। ਬੜੀ ਸਥਿਤੀ ਜਿਹੜੀ ਹੈ ਉਹ ਉਹਨਾਂ ਲਈ ਉਸ ਵੇਲੇ ਮੈਂ ਕਹੂੰ ਨਮੋਸ਼ੀਜਨਕ ਬਣੀ ਸੀਗੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਰਾਜਨੀਤੀ ਹੋਈ ਲੱਗਦੀ ਹੈ ਇਸ ਮਸਲੇ ਦੇ ਵਿੱਚ। ਪਰ ਫਿਰ ਵੀ ਪਰਮਜੀਤ ਸਿੰਘ ਸਰਨਾ ਕਾਨੂੰਨ ਦੇ ਮਾਰਫਤ ਹੀ ਸਹੀ, ਕਾਨੂੰਨ ਦੇ ਜ਼ਰੀਏ ਹੀ ਸਹੀ, ਪਾਕਿਸਤਾਨ ਵਿੱਚ ਜਾਣ 'ਚ ਸਫਲ ਹੋ ਗਿਆ। ਉਹ ਹੁਣ ਚਲੇ ਜਾਣਗੇ, ਪਰ ਜਿਹੜੀ ਨਮੋਸ਼ੀ ਉਸ ਦਿਨ ਪੱਲੇ ਪਈ ਹੈ ਮੇਰੇ ਖਿਆਲ ਦੇ ਨਾਲ ਉਸ ਤੋਂ ਬਚਿਆ ਜਾ ਸਕਦਾ ਸੀ। ਵੈਸੇ ਇਹਨਾਂ ਦੀ ਵੀ ਮੇਰੇ ਖਿਆਲ ਦੇ ਨਾਲ ਗੱਲ ਸੋਚਣ ਵਾਲੀ ਆ ਕਿ ਜੇ ਤੁਹਾਡੇ ਤੇ ਕੋਈ ਮੁਕੱਦਮਾ ਪੈਂਡਿੰਗ ਪਿਆ, ਕਿਉਂਕਿ ਜਦੋਂ ਆਪਾਂ ਪਾਸਪੋਰਟ ਅਪਲਾਈ ਕਰਦੇ ਆ ਤਦ ਵੀ ਆਪਾਂ ਨੂੰ ਪਤਾ ਹੁੰਦਾ ਕਿ ਮੇਰੇ ਤੇ ਜੇ ਕੋਈ ਕੇਸ ਹੋਇਆ ਤੇ ਆ ਰੌਲਾ ਪੈ ਜਾਣਾ, ਅੜਿੱਕਾ ਪੈ ਜਾਣਾ। ਤੇ ਜੇ ਬੰਦੇ ਤੇ ਇਸ ਤਰ੍ਹਾਂ ਦਾ ਕੋਈ ਕੇਸ ਹੈ 420 ਹੈ, ਚਾਹੇ ਜਿੰਨਾ ਮਰਜ਼ੀ ਕੋਈ ਵੱਡਾ ਛੋਟਾ ਕੇਸ ਆ, ਉਹ ਘੱਟੋ ਘੱਟ ਬੰਦੇ ਨੂੰ ਪਤਾ ਤੇ ਹੁੰਦਾ ਨਾ ਕਿ ਮੇਰੇ ਤੇ ਇੰਨੇ ਕੇਸ ਹੈ। ਵੈਸੇ ਲੀਡਰਾਂ ਨੂੰ ਪਤਾ ਹੀ ਹੁੰਦਾ 5-10 ਕੇਸ ਤੇ ਇਹਨਾਂ ਤੇ ਪੱਕੇ ਚੱਲਦੇ ਹੀ ਹੁੰਦੇ ਆ। ਤਾਂ ਜਦੋਂ ਤੁਹਾਨੂੰ ਪਤਾ ਕਿ ਮੇਰੇ ਤੇ ਇਹ ਕੇਸ ਪੈਂਡਿੰਗ ਆ ਤੇ ਵਿਰੋਧੀ ਧਿਰ ਜਿਹੜੀ ਆ ਉਹ ਸੈਂਟਰ ਤੱਕ ਵੀ ਪਹੁੰਚ ਰੱਖਦੀ ਆ, ਤਾਂ ਤੁਸੀਂ ਆਪਣਾ ਹਾਈ ਕੰਮ ਜਿਹੜਾ ਅੱਜ ਕਰਨ ਡਏ ਹੋ ਇਹ ਉਦਣ ਕਰ ਲੈਂਦੇ। ਉਦਣ ਕਿਉਂ ਕਰਨਾ ਸੀਗਾ? ਹਰ ਇੱਕ ਤਰ੍ਹਾਂ ਖਬਰਾਂ 'ਚ ਹੀ ਰਹਿੰਦੇ ਆ ਇਹ ਲੋਕ। ਤੇ ਅੱਗੇ ਆਪਾਂ ਗੱਲ ਕਰਦੇ ਜੀ ਹੰਸਰਾਜ ਹੰਸ ਦੀ, ਉਸ ਦੇ ਦਫ਼ਤਰ ਦੇ ਬਾਅਦ ਦਿੱਲੀ ਦੇ ਵਿੱਚ ਹੀ ਕਹਿੰਦੇ ਗੋਲੀ ਚੱਲੀ ਹੈ ਤੇ ਦੋਸ਼ੀ ਫਰਾਰ। ਹਾਂਜੀ, ਇਹਦੀ CCTV ਫੁਟੇਜ ਵੀ ਬਾਹਰ ਆ ਗਈ ਆ। ਇੱਕ ਭਲਵਾਨ ਟਾਈਪ ਬੰਦਾ ਜਿਹੜਾ ਕਿ ਭਗਵਾ ਪਾਇਆ ਹੋਇਆ, ਉਹਦੇ ਭਗਵਾ ਝੱਗਾ ਪਹਿਨਿਆ ਉਹਨੇ, ਉਹ ਆ ਕੇ ਫਾਇਰ ਕਰਦਾ ਤੇ ਫਾਇਰ ਵੀ ਹੈ ਬੜੇ ਆਰਾਮ ਨਾਲ ਕਰਦਾ, ਇਤਮਾਨ ਨਾਲ, ਜਿਵੇਂ ਕੋਈ ਕਿਸੇ ਬਾਗ ਦੇ ਵਿੱਚ ਟਹਿਲਦਾ, ਟਾਹਣੀਆਂ ਜੀਆਂ ਤੋੜ ਕੇ ਦਾਤਨਾਂ ਜੀਆਂ ਕਰੀ ਜਾਂਦਾ, ਇਸ ਤਰ੍ਹਾਂ ਆ ਕੇ ਉਹ 1-2 ਫਾਇਰ ਕਰਦਾ, ਇੱਕ ਸਿੱਧਾ ਤੇ 2 ਮੇਰੇ ਖਿਆਲ ਦੇ ਨਾਲ ਹਵਾਈ ਫਾਇਰ ਕਰਦਾ। ਉਸ ਤੋਂ ਬਾਅਦ ਐ ਚਲਿਆ ਜਾਂਦਾ ਜਿਵੇਂ ਉਹਨੇ ਮੁਰਗਾ ਛਾਪ ਪਟਾਕੇ ਚਲਾਏ ਹੋਣ, ਮਤਲਬ ਕਿ ਕੋਈ ਕਿਸੇ ਦਾ ਡਰ ਨਹੀਂ ਹੈ। ਤਾਂ ਭਲਵਾਨ ਟਾਈਪ ਬੰਦਾ ਕੌਣ ਆ, ਕਿੱਥੋਂ ਆਇਆ, ਕਿੱਥੇ ਚਲੇ ਗਿਆ, ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ। ਵੈਸੇ ਜਿਸ ਤਰੀਕੇ ਨਾਲ ਉਹਦਾ ਚਿਹਰਾ ਮੋਹਰਾ ਦਿਖ ਗਿਆ, ਇਹ ਮੋਹਰ ਬਣਾ ਲੈਣਗੇ ਉਹਦਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਤੇ ਉੱਤੋਂ ਹੰਸਰਾਜ ਦਾ ਕੰਮ ਹੈ, ਉਹ ਮੈਂਬਰ ਪਾਰਲੀਮੈਂਟ ਜਾਂ ਬਣਿਆ ਦਿੱਲੀ ਦੇ ਵਿੱਚ। ਤਾਂ ਉਹ ਬੰਦੇ ਦੀ ਕੀ ਲਾਗ ਡਾਟ ਆ ਇਹ ਤੇ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੂਗਾ। ਦੂਜੀ ਚੀਜ਼ ਇਹ ਆ ਕਿ ਕੀ ਇਹ ਮਾਮਲਾ ਡਰਾਉਣ ਧਮਕਾਉਣ ਦਾ ਜਾਂ ਕੁਛ ਹੋਰ ਆ, ਇਹ ਵੀ ਵੇਖਣਾ ਦਿਲਚਸਪ ਰਹੂਗਾ। ਪਰ ਜੇ ਆਪਾਂ ਵੇਖੀਏ ਜਦੋਂ ਇਹ ਗੋਲੀ ਕਾਂਡ ਵਾਪਰਿਆ ਤਾਂ ਉੱਥੇ ਜੋ ਖੁਸ਼ਨਸੀਬੀ ਰਹੀ ਹੈ ਉਹ ਇਹ ਆ ਕਿ ਉਸ ਦਫ਼ਤਰ ਦੇ ਅੰਦਰ ਉਸ ਵੇਲੇ ਕੋਈ ਨਹੀਂ ਸੀਗਾ, ਨਾ ਹੰਸਰਾਜ ਨਾ ਉਹਨਾਂ ਦਾ ਕੋਈ ਹੋਰ ਬੰਦਾ ਸੀਗਾ, ਕੋਈ ਕਰਿੰਦਾ ਸੀਗਾ। ਪਰ ਜਿਹਨੇ ਫਾਇਰਿੰਗ ਕੀਤੀ ਉਹ ਖਾਲੀ ਸਮੇਂ 'ਚ ਕਿਉਂ ਕੀਤੀ ਆ, ਇਹ ਸੋਚਣ ਵਿਚਾਰਨ ਦਾ ਵਿਸ਼ਾ ਕਿ ਸ਼ਾਇਦ ਕੋਈ ਡਰਾਉਣ ਧਮਕਾਉਣ ਦਾ ਮਸਲਾ ਨਾ ਹੋਵੇ। ਤਾਂ ਖੈਰ ਦੇਖਦੇ ਆ। ਪਰ ਇਸ ਗੋਲੀਬਾਰੀ ਨਾਲ ਵਾਹਵਾ ਉੱਥੇ ਹਫੜਾ ਦਫੜੀ ਮੱਚੀ ਪਈ ਹੈ ਦਿੱਲੀ ਦੇ ਵਿੱਚ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅੱਗੇ ਵੀ ਉੱਥੇ ਕਲੈਕ ਚੱਲੀ ਜਾਂਦਾ ਵਕੀਲਾਂ ਦਾ ਤੇ ਪੁਲਿਸ ਵਾਲਿਆਂ ਦਾ, ਉੱਧਰੋਂ ਇਹ ਮਾਮਲਾ ਵਾਪਰ ਗਿਆ
ਤਾਂ ਕਰਕੇ ਥੋੜੀ ਜਿਹੀ ਹਲਚਲ ਉੱਥੇ ਵਧੀ ਹੋਈ ਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 6 ਨੂੰ ਆ, ਪਰ ਅਕਾਲੀ ਦਲ ਨੂੰ ਕਿਸ ਚੀਜ਼ ਦਾ ਇਤਰਾਜ਼ ਹੋਇਆ? ਦੇਖੋ, ਅਕਾਲੀ ਦਲ ਨੂੰ ਇਤਰਾਜ਼ ਹੈ ਜਿਹੜਾ, ਮੇਰੇ ਖਿਆਲ ਦੇ ਨਾਲ ਉਹਦੇ ਨਾਲ ਸਾਰਿਆਂ ਦਾ ਹੀ ਕੰਸਰਨ ਆ। ਉਹ ਕਿਉਂ ਆ? ਕਿਉਂਕਿ ਦੇਖੋ, ਇਹ ਵਿਸ਼ੇਸ਼ ਇਜਲਾਸ ਸੱਦਿਆ ਜਾ ਰਿਹਾ ਹੈ ਬਾਬੇ ਨਾਨਕ ਨੂੰ ਸਮਰਪਿਤ ਕਰਕੇ, ਕਿਉਂਕਿ 550ਵੇਂ ਪ੍ਰਕਾਸ਼ ਪੁਰਬ ਦਾ ਤੁਹਾਨੂੰ ਪਤਾ ਹੀ ਸਮਾਗਮ ਹੈ ਜਿਹੜਾ, ਉਹ ਲਗਭਗ ਹੁਣ ਚਾਲੂ ਹੋ ਚੁੱਕਾ। ਤੇ ਪਰਸੋਂ ਨੂੰ ਇਹਨਾਂ ਨੇ ਵਿਸ਼ੇਸ਼ ਸਮਾਗਮ ਸੱਦਿਆ ਵਾ। ਉਹਦੇ ਚ ਕੀ ਆ ਕਿ ਜੋ ਉਪ ਰਾਸ਼ਟਰਪਤੀ ਹੈ ਵੈਂਕਈਆ ਨਾਇਡੂ ਜੀ, ਔਰ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਹੈ ਮਨਮੋਹਨ ਸਿੰਘ ਜੀ, ਇਹਨਾਂ ਨੇ ਸ਼ਿਰਕਤ ਕਰਨੀ ਹੈ। ਮੇਰੇ ਖਿਆਲ ਦੇ ਨਾਲ ਇਹਨਾਂ ਦਾ ਸੰਬੋਧਨ ਵੀ ਰੱਖਿਆ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਉੱਥੇ ਚਿੱਠੀ ਪੱਤਰ ਦੇ ਕੇ ਆਏ ਆ, ਮੰਗ ਪੱਤਰ ਦੇ ਕੇ ਆਏ ਆ ਕਿ ਇਸ ਵਿਸ਼ੇਸ਼ ਇਜਲਾਸ ਦਾ ਜਿਹੜਾ ਵਕਬਾ ਉਹ ਵਧਾ ਦਿਓ, ਥੋੜਾ ਜਿਹਾ ਸਮਾਂ ਵਧਾ ਦਿਓ। ਤੇ ਵੈਸੇ ਲੋਕ ਚੇਤੇ ਕਰਾਉਂਦੇ ਆ ਕਿ ਹਿਸਟਰੀ ਨੂੰ ਛੇੜ ਕੇ ਵੇਖੋ, ਗੂਗਲ ਬਾਬੇ ਤੋਂ ਥੋੜਾ ਜਿਹਾ ਪੁੱਛ ਕੇ ਵੇਖੋ, ਤੁਹਾਡੇ ਦਿੱਲੀ ਵਾਲਿਆਂ ਨੇ ਕਿੰਨੇ ਵਿਸ਼ੇਸ਼ ਇਜਲਾਸ ਜਿਹੜੇ ਉਹ ਇੱਕ ਦਿਨ ਦੇ ਮੰਗਾਏ ਸੱਦੇ ਹੋਏ। ਤਾਂ ਖੈਰ, ਇਹਦੇ ਵਿੱਚ ਹੁਣ ਵਿਵਾਦਤ ਵਿਸ਼ਾ ਕੀ ਆ ਕਿ ਦੇਖੋ, ਪਹਿਲਾਂ ਤੇ ਇਹਨਾਂ ਨੇ ਕੋਈ ਵੀ ਬਿਜ਼ਨਸ ਨਾ ਕਰਨ ਦਾ, ਮਤਲਬ ਕਿ ਕੋਈ ਵੀ ਉੱਥੇ ਮੁੱਦਾ ਜਿਹੜਾ ਬਿੱਲ ਬੁੱਲ ਲਿਆਉਣ ਦਾ ਹੁੰਦਾ, ਉਹ ਨਾ ਲਿਆਉਣ ਦਾ ਇਹਨਾਂ ਨੇ ਇਰਾਦਾ ਕੀਤਾ ਸੀਗਾ। ਤਾਂ ਜਦੋਂ ਵਿਸ਼ੇਸ਼ ਇਜਲਾਸ ਸੱਦ ਲਿਆ ਗਿਆ, ਸਭ ਕੁਝ ਹੋ ਗਿਆ, ਤਾਂ ਹੁਣ ਇਹਨਾਂ ਨੇ ਕਈ ਬਿੱਲ ਉੱਥੇ ਪਾਸ ਕਰਾਉਣ ਦੇ ਮਨਸੂਬੇ ਬਣਾ ਲਏ ਆ। ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁੱਖ ਕੰਮ ਆ ਉਹ ਇਹ ਆ ਕਿ ਜਿਹੜੇ ਇਹਨਾਂ ਨੇ ਸਲਾਹਕਾਰ ਹੁਣ ਨਿਯੁਕਤ ਕੀਤੇ ਹੀ ਪਿੱਛੇ ਜੇ, ਜਿਨ੍ਹਾਂ ਦੀ ਸਲਾਹ ਦੇ ਨਾਲ ਪੰਜਾਬ ਬਹੁਤ ਜ਼ਿਆਦਾ ਤਰੱਕੀ ਕਰ ਗਿਆ 2-3 ਹਫ਼ਤਿਆਂ ਤੋਂ, ਤਾਂ ਉਹ ਜਿਹੜੇ ਸਲਾਹਕਾਰ ਸੀਗੇ ਉਹ ਲਾਭ ਦੇ ਅਹੁਦੇ ਦੇ ਵਿੱਚ ਘਿਰ ਗਏ ਆ। ਕਿਉਂਕਿ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਐਫੀਡੇਵਿਟ ਦਿੱਤਾ ਸੀਗਾ ਪਹਿਲਾਂ, ਕੰਮ ਉਹਦੇ ਤੋਂ ਉਲਟ ਕੀਤਾ ਇਹਨਾਂ ਨੇ, ਉਹਨਾਂ ਨੂੰ ਦਫ਼ਤਰ ਦੇ ਦਿੱਤੇ, ਸਟਾਫ ਦੇ ਦਿੱਤਾ। ਤਾਂ ਹੋ ਕੀ ਰਿਹਾ ਹੈ ਕਿ ਹੁਣ ਇਹਨਾਂ ਨੇ ਇਸ ਜਿਹੜਾ ਇਹ ਵਿਸ਼ੇਸ਼ ਇਜਲਾਸ ਹੈ, ਸਮਾਗਮਾਂ ਦਾ ਵਿਸ਼ੇਸ਼ ਇਜਲਾਸ ਆ, ਉਹ ਸੱਦ ਕੇ ਤੇ ਉਹ ਬਿੱਲ ਪਾਸ ਕਰਵਾਉਣਾ, ਕਿਉਂਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਪਈ ਆ। ਤਾਂ ਮਤਲਬ ਕਿ ਬਹਾਨਾ ਕੁਛ ਹੋਰ ਲੱਗਦਾ, ਨਿਸ਼ਾਨਾ ਕੁਛ ਹੋਰ ਲਾਊਗਾ। ਤਾਂ ਹੁਣ ਅਕਾਲੀ ਦਲ ਇਸੇ ਗੱਲ ਦਾ ਵਿਰੋਧ ਕਰ ਰਿਹਾ ਕਿ ਜਦੋਂ ਤੁਸੀਂ ਸਮਾਗਮ ਨੂੰ ਸਮਰਪਿਤ ਇਹ ਇਜਲਾਸ ਕਰਵਾ ਰਹੇ ਹੋ ਤਾਂ ਤੁਸੀਂ ਇਹੋ ਜਿਹਾ ਕੰਮ ਨਾ ਕਰੋ। ਔਰ ਦੋਸ਼ ਇਹ ਆ ਕਿ ਇਹਨਾਂ ਨੇ ਅਸਲ ਦੇ ਵਿੱਚ ਬਾਬੇ ਨਾਨਕ ਦੀ ਓਟ ਲੈ ਕੇ, ਦੋਸ਼ ਜਿਹੜੇ ਲੱਗ ਰਹੇ ਆ ਕਿ ਬਾਬੇ ਨਾਨਕ ਦੀ ਓਟ ਲੈ ਕੇ ਇਹਨਾਂ ਨੇ ਸਮਾਗਮ ਦੇ ਬਹਾਨੇ ਉਹ ਅਸਲੀ ਬਿੱਲ ਜਿਹੜੇ ਆ ਉਹ ਪਾਸ ਕਰਵਾ ਲੈਣੇ ਤਾਂ ਕਿ ਉਧਰੋਂ ਕਾਨੂੰਨੀ ਤੌਰ ਤੇ ਬਚ ਸਕਣ। ਸੋ ਆਹ ਰੌਲਾ ਇਸੇ ਗੱਲ ਦਾ ਵਿਰੋਧ ਹੈ। ਪਰ ਮੇਰੇ ਖਿਆਲ ਦੇ ਨਾਲ ਕਰ ਵੀ ਇਹ ਗਲਤ ਰਹੇ ਆ। ਪਹਿਲੀ ਗੱਲ ਤੇ ਇਹ ਕਿ ਸਲਾਹਕਾਰ ਲਾਉਣ ਦੀ ਤੁਹਾਨੂੰ ਕੀ ਲੋੜ ਸੀਗੀ? ਜੇ ਤੁਸੀਂ ਲਾਏ ਆ ਤਾਂ ਫਿਰ ਜਦੋਂ ਤੁਸੀਂ ਕਿਹਾ ਕਿ ਅਸੀਂ ਇਹਨਾਂ ਨੂੰ ਵਿਸ਼ੇਸ਼ ਰਾਇਤਾਂ ਕੋਈ ਨਹੀਂ ਦੇਣੀਆਂ, ਵਿਸ਼ੇਸ਼ ਸਹੂਲਤਾਂ ਕੋਈ ਨਹੀਂ ਦੇਣੀਆਂ, ਜ਼ਬਾਨ ਤੇ ਰਹੋ ਤੁਸੀਂ। ਔਰ ਦੂਜੀ ਗੱਲ ਆ ਕਿ ਜੇ ਤੁਸੀਂ ਸਾਰਾ ਕੁਝ ਕਰ ਲਿਆ, ਹੁਣ ਕਾਨੂੰਨ ਨੂੰ ਸੋਧਣ ਚੱਲੇ ਹੋ ਕਿ ਅਸੀਂ ਸੋਧ ਕਰਕੇ ਤੇ ਇਹਨਾਂ ਦਾ ਰਾਹ ਪੱਧਰਾ ਕਰ ਦਈਏ, ਤਾਂ ਫਿਰ ਘੱਟੋ ਘੱਟ ਤੁਸੀਂ ਪਹਿਲਾਂ ਹੀ ਤੈਅ ਕਰ ਲਓ, ਨਿਸ਼ਚਿਤ ਕਰ ਲਓ, ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਪਹਿਲਾਂ ਸੱਦ ਲਓ। ਪਰ ਜੋ ਬਾਬੇ ਨਾਨਕ ਦੇ ਸਮਾਗਮਾਂ ਨੂੰ ਵਿਸ਼ੇਸ਼ ਤੌਰ ਤੇ ਸਮਰਪਿਤ ਕੀਤਾ ਇਹਨਾਂ ਨੇ, ਤਾਂ ਮੇਰੇ ਖਿਆਲ ਦੇ ਨਾਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹ ਸਮਾਗਮ ਵੱਖਰੇ ਤੌਰ ਤੇ ਇਕੱਲਾ ਸਮਰਪਿਤ ਹੀ ਰਹਿਣਾ ਚਾਹੀਦਾ। ਤਾਂ ਵੱਡੀਆਂ ਹਸਤੀਆਂ ਆ ਰਹੀਆਂ ਉੱਥੇ, ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਚਰਚਾ ਹੋਣੀ ਚਾਹੀਦੀ ਆ। ਪਰ ਅੱਜ ਬਿੱਲ ਲਿਆਉਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ, ਨੈਤਿਕ ਤੌਰ ਤੇ ਵੀ ਠੀਕ ਨਹੀਂ ਲੱਗੇ। ਜੀ ਪਰ ਨਹੀਂ, ਪਤਾ ਨਹੀਂ ਟਲਦੇ ਨਹੀਂ ਕਈ ਵਾਰੀ। ਅੱਗੇ ਕਰਦੇ ਹੈਗੇ ਗੱਲ ਕਾਂਗਰਸ ਦੀ। ਕਹਿੰਦੇ ਪ੍ਰਿੰਕਾ ਗਾਂਧੀ ਦਾ ਵੀ ਫੋਨ ਹੈਕ ਹੋ ਗਿਆ ਸੀ, ਕਾਂਗਰਸ ਨੇ ਦਾਅਵਾ ਕੀਤਾ। ਹਰ ਇੱਕ ਵਟਸਐਪ ਜਸੂਸੀ ਵਾਲਾ ਹੀ ਕਾਂਡ ਚੱਲੀ ਜਾਂਦਾ ਹੈ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਤਰਥੱਲੀ ਮੱਚੀ ਹੋਈ ਆ ਪੂਰੀ ਇਸ ਚੀਜ਼ ਨੂੰ ਲੈ ਕੇ। ਤਾਂ ਇੱਕ ਵੱਡਾ ਖੁਲਾਸਾ ਹੋਇਆ ਇਸ ਮਾਮਲੇ ਦੇ ਵਿੱਚ। ਕਹਿੰਦੇ ਆ ਕਿ ਪ੍ਰਿਯੰਕਾ ਗਾਂਧੀ ਨੂੰ ਵੀ ਵਟਸਐਪ ਦਾ ਮੈਸੇਜ ਆਇਆ ਸੀਗਾ, ਵਟਸਐਪ ਨੇ ਕਿਹਾ ਸੀਗਾ ਕਿ ਭਾਈ ਤੁਹਾਡਾ ਜਿਹੜਾ ਫੋਨ ਆ ਉਹ ਹੈਕ ਹੋ ਚੁੱਕਾ ਹੈ। ਸੋ ਇਹ ਦਾਅਵਾ ਕੀਤਾ ਕਾਂਗਰਸ ਦੇ ਜਿਹੜੇ ਤਰਜਮਾਨ ਆ ਰਣਦੀਪ ਸੁਰਜੇਵਾਲ, ਤਾਂ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਇਹਨਾਂ ਨੂੰ ਮੈਸੇਜ ਆਇਆ ਸੀਗਾ ਕਿ ਫੋਨ ਹੈਕ ਹੋਇਆ। ਪਰ ਜੇ ਇਹਨਾਂ ਨੂੰ ਮੈਸੇਜ ਆਇਆ ਸੀਗਾ ਤਾਂ ਪ੍ਰਿਯੰਕਾ ਗਾਂਧੀ ਨੇ ਉਦੋਂ ਸ਼ਿਕਾਇਤ ਦਰਜ ਕਿਉਂ ਨਹੀਂ ਕਰਵਾਈ? ਕਾਂਗਰਸ ਨੇ ਉਦੋਂ ਜਨਤਕ ਤੌਰ ਤੇ ਇਸ ਜਸੂਸੀ ਕਾਂਡ ਦਾ ਭਾਂਡਾ ਕਿਉਂ ਨਹੀਂ ਭੰਨਿਆ? ਇਹ ਸਭ ਤੋਂ ਵੱਡਾ ਸਵਾਲ ਰਹੇਗਾ। ਸੋ ਉਹੀ ਆ ਮਾਮਲਾ ਜਿਹੜਾ ਕਿ ਬਹੁਤ ਚਰਚਿਤ ਆ ਕਿ ਇਜ਼ਰਾਈਲੀ ਸਪਾਈਵੇਅਰ ਜਿਹੜੀ ਹੈਗੀ ਆ ਫਰਮ, ਉਹਨਾਂ ਨੇ ਜਿਸ ਤਰ੍ਹਾਂ ਉਹ ਸੌਫਟਵੇਅਰ ਇੰਸਟਾਲ ਕਰਕੇ ਕੁਛ ਬੁੱਧੀਜੀਵੀਆਂ ਦਾ, ਕੁਛ ਪੱਤਰਕਾਰਾਂ ਦਾ, ਕੁਛ ਸਿਆਸਤਦਾਨਾਂ ਦਾ ਇਹ ਡਾਟਾ ਚੋਰੀ ਕੀਤਾ, ਹੈਕ ਕੀਤੇ ਆ ਫੋਨ। ਤਾਂ ਉਸ ਚੀਜ਼ ਦੇ ਵਿੱਚ ਇਸ ਵੇਲੇ ਸਿਆਸੀ ਤੌਰ ਤੇ ਕਾਫੀ ਤਰਥੱਲੀ ਮਚੀ ਹੋਈ ਆ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ
ਕਿ ਜੇ ਤੁਸੀਂ ਉਹ ਫੋਲ ਕੇ ਵੇਖੋਗੇ ਜਿਹੜਾ ਪੈਗਾਸਸ ਹੈ ਸੌਫਟਵੇਅਰ ਜਿਹਦੇ ਨਾਲ ਇਹ ਸਭ ਕੁਝ ਹੋਇਆ ਇੰਡੀਆ 'ਚ, ਤਾਂ ਉਹ ਜਿਹੜੀ ਫਰਮ ਵੇਚਦੀ ਹੈ ਕਿਤੇ ਉਹ ਸਰਕਾਰਾਂ ਨੂੰ ਵੇਚਦੀ ਆ, ਨਿੱਜੀ ਬੰਦਾ ਖਰੀਦ ਹੀ ਨਹੀਂ ਸਕਦਾ ਕਿਉਂਕਿ ਉਹਦੀ ਕੀਮਤ ਬਹੁਤ ਆ। ਔਰ ਦੂਜੀ ਗੱਲ ਹੈ ਕਿ ਨਿੱਜੀ ਕਰੂਗਾ ਕੀ। ਵੈਸੇ ਜੇ ਆਪਾਂ ਵੇਖੀਏ ਜਿੱਦਾਂ ਮੇਰੇ ਖਿਆਲ ਦੇ ਨਾਲ ਜੋ ਫੈਡਰਲ ਏਜੰਸੀ ਹੈ ਮੈਕਸੀਕਨ ਫੈਡਰਲ ਏਜੰਸੀ ਆ, ਉਹਨਾਂ ਨੇ ਦੱਸਦੇ ਕਿ 80 ਮਿਲੀਅਨ ਦੇ ਵਿੱਚ ਇਹਨੂੰ ਖਰੀਦਿਆ ਸੀ। ਤਾਂ ਇਹ ਇਸ ਤਰ੍ਹਾਂ ਜਿਹੜੇ ਬਹੁਤ ਵੱਡੇ ਵੱਡੇ ਕੰਮ ਕਰਦੇ ਆ ਏਜੰਸੀਆਂ ਵਾਲੇ, ਉਹਨਾਂ ਦੇ ਕੋਲ ਇਹ ਸੌਫਟਵੇਅਰ ਹੈ ਜਿਹੜਾ ਬਹੁਤ ਵੱਡੀ ਕੀਮਤ ਤੋਂ ਬਾਅਦ ਆਉਂਦਾ। ਤਾਂ ਕਹਿਣ ਦਾ ਮਤਲਬ ਹੈ ਕਿ ਇੰਡੀਆ 'ਚ ਉਹ ਸ਼ਖਸ ਕੌਣ ਸੀਗਾ ਜਿਹੜਾ ਖਰੀਦ ਕੇ ਰਿਹਾ। ਜੇ ਸਰਕਾਰ ਕਹਿੰਦੀ ਆ ਕਿ ਅਸੀਂ ਖਰੀਦਿਆ ਨਹੀਂ, ਤੇ ਉਹ ਕਹਿੰਦੇ ਆ ਕਿ ਅਸੀਂ ਸਰਕਾਰਾਂ ਤੋਂ ਬਿਨਾਂ ਕਿਸੇ ਨੂੰ ਦਿੰਦੇ ਹੀ ਨਹੀਂ। ਪਹਿਲੀ ਗੱਲ ਤਾਂ ਇਹ ਜਾਂਚ ਪੜਤਾਲ ਹੋਣੀ ਚਾਹੀਦੀ ਕਿ ਕੌਣ ਲੈ ਕੇ ਆ। ਔਰ ਦੂਜੀ ਗੱਲ ਹੈ ਕਿ ਏਡੀ ਵੱਡੀ ਰਕਮ ਕਿਸੇ ਨੇ ਇਕੱਲੇ ਸ਼ੌਂਕ ਨੂੰ ਹੀ ਦਿੱਤੀ ਆ ਜਾਂ ਫਿਰ ਵਿੱਚੋਂ ਕੋਈ ਕਹਾਣੀ ਹੋਰ ਸੀ, ਇਹ ਪਤਾ ਲੱਗਣਾ ਚਾਹੀਦਾ। ਜੀ ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।